ਦਿੱਲੀ ਕਮੇਟੀ ਵੱਲੋਂ ਪਾਸ ਕੀਤੇ 4 ਮਤਿਆਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਦਰਅਸਲ ਕੱਲ੍ਹ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਸਨਮਾਨ ਵਾਪਸ ਲੈਣ ਲਈ ਮਤਾ ਪਾਸ ਕੀਤਾ ਗਿਆ। ਇਸ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਥ ਰਤਨ ਵਰਗੇ ਸਨਮਾਨ ਪੰਥ ਲਈ ਕਾਰਜ ਕਰਨ ਵਾਲਿਆਂ ਤੇ ਜੇਲ੍ਹਾਂ ਕੱਟਣ ਵਾਲਿਆਂ ਨੂੰ ਮਿਲਦੇ ਹਨ, ਨਾ ਕਿ ਉਹਨਾਂ ਨੂੰ ਜੋ ਅਮਿਤ ਸ਼ਾਹ ਤੇ ਹੋਰ ਸਿੱਖ ਵਿਰੋਧੀਆਂ ਦੀ ਬੁੱਕਲ ਵਿੱਚ ਬੈਠ ਕੇ ਪੰਥ ਦੀਆਂ ਜੜ੍ਹਾਂ ਕੱਟਦੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿੱਲੀ ਕਮੇਟੀ ਦੇ ਤੁਸੀਂ ਪ੍ਰਧਾਨ ਬਣੇ ਹੋ, ਇਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਾਉਣ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਸੰਬੰਧੀ ਤਿਹਾੜ ਵਰਗੀ ਜੇਲ੍ਹ ਕੱਟਣ ਕਰਕੇ ਹੀ ਹੋਂਦ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਦੇ ਇਸ ਦੁਨੀਆ ਤੋਂ ਤੁਰ ਜਾਣ ਦੇ ਬਾਅਦ ਉਹਨਾਂ ਵਿਰੁੱਧ ਬੋਲ ਕੇ ਨਮਕ ਹਰਾਮੀ ਬਣਨ ਜੋਗਾ ਦਿੱਲੀ ਕਮੇਟੀ ਦਾ ਪ੍ਰਧਾਨ ਵੀ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬਣਾਇਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਪਰਿਵਾਰ ਕੱਲ੍ਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੀ ਤੇ ਅੱਜ ਵੀ ਅਕਾਲੀ ਦਲ ਨਾਲ ਡਟ ਕੇ ਖੜੋਤਾ ਹੈ। ਅਕਾਲੀ ਦਲ ਵੀ ਹਰ ਪੱਖੋਂ ਕੌਂਕੇ ਪਰਿਵਾਰ ਦੇ ਨਾਲ ਹੈ। ਬੜਾ ਦੁੱਖ ਹੁੰਦਾ ਜਦੋਂ ਆਪਣੇ ਬਗਾਨਿਆਂ ਦੇ ਹਥਿਆਰ ਦਾ ਦਸਤਾ ਬਣਦੇ ਨੇ। ਅੱਜ ਉਹੀ ਰੋਲ ਸਿੱਖਾਂ ਦੀ ਇੱਕ ਨਾਮਵਰ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਮੋਹਰੇ ਹੋ ਕੇ ਅਦਾ ਕਰ ਰਹੀ ਹੈ। ਇਸੇ ਤਰ੍ਹਾਂ ਹੀ 1982-83 ਦੇ ਵਿੱਚ ਇੰਦਰਾ ਗਾਂਧੀ ਦਾ ਹੱਥ ਠੋਕਾ ਬਣ ਕੇ ਹਰਬੰਸ ਮਨਚੰਦਾ ਕਰਦਾ ਸੀ, ਜਿਸ ਤਰ੍ਹਾਂ ਅੱਜ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਸਾਥੀ ਕਰ ਰਹੇ ਨੇ। ਕਾਲਕਾ ਸਾਹਿਬ, ਤੁਸੀਂ ਇੰਨੀਆਂ ਕਠਪੁਤਲੀਆਂ ਬਣ ਗਏ ਅਮਿਤ ਸ਼ਾਹ ਦੇ ਕਿ ਉਹਨਾਂ ਦੇ ਇਸ਼ਾਰਿਆਂ ਤੇ ਕੌਮ ਦਾ, ਪੰਥ ਦਾ, ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨ ਤੱਕ ਤੁਸੀਂ ਇੱਥੋਂ ਤੱਕ ਚਲੇ ਜਾਓਗੇ। ਤੁਹਾਡਾ ਮਨ ਤੁਹਾਨੂੰ ਲਾਹਨਤ ਨਹੀਂ ਪਾਉਂਦਾ। ਕਾਲਕਾ ਸਾਹਿਬ, ਜਿਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਬਣ ਕੇ ਬੈਠੇ ਸੀ, ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਵੱਲੋਂ ਲਾਏ ਹੋਏ ਮੋਰਚਿਆਂ ਕਰਕੇ ਹੋਣੀ ਚਾਹੀਦੀ ਸੀ। ਤੇ ਉਸ ਮੋਰਚੇ ਦੇ ਵਿੱਚ ਵੀ ਸਭ ਤੋਂ ਮੋਹਰੀ ਰੋਲ, ਸਭ ਤੋਂ ਵੱਡਾ ਰੋਲ ਤੇ ਸਭ ਤੋਂ ਪਹਿਲਾਂ ਜੇਲ੍ਹ ਜਾਣ ਵਾਲੇ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਸੀਗੇ, ਸਭ ਪ੍ਰਕਾਸ਼ ਸਿੰਘ ਬਾਦਲ ਸੀ। ਉਹਨਾਂ ਦੀਆਂ ਕੁਰਬਾਨੀਆਂ, ਘਾਲਣਾਵਾਂ, ਕੱਟੀਆਂ ਜੇਲ੍ਹਾਂ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਤੁਸੀਂ ਪ੍ਰਧਾਨ ਬਣੇ। ਤਾਂ ਸਭ ਤੋਂ ਅਗਲਾ ਸਵਾਲ ਜਿਹੜਾ ਹੈ ਕਿ ਪ੍ਰਧਾਨ ਹੀ ਤੁਸੀਂ ਉਹਨਾਂ ਦੀ ਬਦੌਲਤ ਬਣੇ ਜੀ। ਤੁਹਾਨੂੰ ਟਿਕਟਾਂ ਦਿੱਤੀਆਂ, ਤੁਹਾਨੂੰ ਵਾਰ-ਵਾਰ ਜਿਤਾਇਆ, ਅੱਜ ਤੁਸੀਂ ਏਡੇ ਵੱਡੇ ਕੱਦ ਦੇ ਬਣ ਗਏ ਜੇ ਕਿ ਅਮਿਤ ਸ਼ਾਹ ਦੇ ਮੋਢਿਆਂ ਤੇ ਖੜ ਕੇ ਕੌਮ ਨੂੰ ਛਾਂਗਣ ਵਾਲੇ ਪਾਸੇ ਤੁਰ ਪਏ ਜੀ। ਨਹੀਂ ਕਰਿਆ ਇਸ ਤਰ੍ਹਾਂ, ਨਹੀਂ ਲੱਗਦਾ ਚੰਗਾ, ਇਹਦਾ ਰਿਜ਼ਲਟ ਚੰਗਾ ਨਹੀਂ ਨਿਕਲਣਾ। ਔਰ ਕਾਲਕਾ ਜੀ, ਤੁਹਾਡੇ ਵਾਸਤੇ ਅਮਿਤ ਸ਼ਾਹ ਦਾ ਹੁਕਮ ਹੀ ਸਰਵਉੱਚ ਕਿਉਂ ਹੋ ਗਿਆ? ਜਾਂ ਜਿਹੜੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ, ਕਮਜ਼ੋਰ ਕਰਨਾ ਚਾਹੁੰਦੇ ਨੇ, ਉਹਨਾਂ ਦੀ ਰਾਜਨੀਤਿਕ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ, ਤੁਹਾਡੇ ਵਾਸਤੇ ਉਹਨਾਂ ਦਾ ਹੁਕਮ ਹੀ ਕਿਉਂ ਲਾਹੀ ਹੋ ਗਿਆ ਹੈ? ਯਾਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਜਮਾਤ, ਚਾਹੇ ਇੰਦਰਾ ਗਾਂਧੀ, ਚਾਹੇ ਰਾਜੀਵ ਗਾਂਧੀ, ਚਾਹੇ ਬੇਅੰਤਾ ਬੁੱਚੜ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਇੰਤਹਾ ਜ਼ੁਲਮ ਕੀਤਾ, ਤੁਸੀਂ ਕਿ ਉਹਨਾਂ ਦਾ ਨਾਂ ਲੈਣਾ ਭੁੱਲ ਗਏ ਜੀ। ਤੁਸੀਂ ਉਹਨਾਂ ਦਾ ਜ਼ਿਕਰ ਕਰਨਾ ਹੀ ਬੰਦ ਕਰਤਾ ਹੈ। ਕਾਲਕਾ ਜੀ, ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਕੁਛ ਵੀ ਪੰਜਾਬ 'ਚ ਵਾਪਰਿਆ, ਚਾਹੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਰ ਲਓ, ਉਸ ਤੋਂ ਪਹਿਲੋਂ ਦੀ ਗੱਲ ਕਰ ਲਓ, ਉਸ ਤੋਂ ਬਾਅਦ ਦੀ ਗੱਲ ਕਰ ਲਓ, ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਦੀ ਗੱਲ ਕਰ ਲਓ, ਉਹਦੇ ਵਿੱਚ ਉਹਨਾਂ ਦਾ ਰੋਲ ਸੀ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਹੀ ਨਹੀਂ ਕਰਦੇ।
ਕਾਂਗਰਸ ਪਾਰਟੀ ਦਾ, ਬੇਅੰਤੇ ਬੁੱਚੜ ਦਾ, ਨਿਰਦਈ KPS ਗਿੱਲ ਦਾ, ਤੇ ਤੁਸੀਂ ਕਿਸੇ ਤਰ੍ਹਾਂ ਦਾ ਉਹਨਾਂ ਦਾ ਨਾਂ ਹੀ ਨਹੀਂ ਜਲੀਂਦੇ। ਕਿਉਂ ਨਹੀਂ ਜਲੀਂਦੇ? ਜਿਹੜਾ BP ਤਿਵਾੜੀ, ਮੇਰੇ ਮਨ 'ਚ ਵੀ ਬੜਾ ਰਿਗਾਰਡ ਸੀ ਉਹਦਾ, ਕਿ ਸ਼ਾਇਦ ਉਹਨੇ ਜਿਸ ਤਰ੍ਹਾਂ ਦੇ ਚਰਚੇ ਸੀ ਕਿ ਬੜੀ ਵਧੀਆ ਰਿਪੋਰਟ ਬਣਾਈ ਹੈ, ਤੇ ਜਦੋਂ ਮੈਂ ਰਿਪੋਰਟ ਪੜ੍ਹੀ ਹੈ, ਜਾਂ ਤੁਸੀਂ ਵੀ ਪੜ੍ਹੋ, ਪੜ੍ਹ ਕੇ ਤੇ ਦੇਖੋ ਰਿਪੋਰਟ 'ਚ ਹੈ ਕੀ ਹੈ। BP ਤਿਵਾੜੀ ਨੂੰ 2 ਹਰਫੀ ਜਾਂਚ ਦਿੱਤੀ ਗਈ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੋਏ ਨੂੰ 25 ਦਸੰਬਰ 1992 ਨੂੰ ਘਰੋਂ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਪੁਲਿਸ ਦੇ ਤਸ਼ੱਦਦ ਨਾਲ ਹੋਈ ਉਹਨਾਂ ਦੀ ਮੌਤ ਦੀ ਜਾਂਚ ਕਰਨ ਬਾਰੇ, ਜਾਂਚ ਤੇ ਤਸ਼ੱਦਦ ਦੇ ਨਾਲ ਹੋਈ ਮੌਤ ਦੀ ਜਾਂਚ ਕਰਨ ਬਾਰੇ ਸੀ। ਉਹ ਤੇ ਤੁਹਾਡੇ ਤਿਵਾੜੀ ਨੇ ਜ਼ਿਕਰ ਹੀ ਨਹੀਂ ਕੀਤਾ। ਉਹ ਤਾਂ ਕਹਿੰਦਾ ਹੈ ਕਿ ਆਏ ਹੋਏ ਗਵਾਹਾਂ ਤੋਂ, ਆਏ ਹੋਏ ਤੱਥਾਂ ਤੋਂ ਇਹ ਸਾਬਤ ਹੁੰਦਾ ਆ ਕਿ ਭਾਈ ਕੌਂਕੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਹੋਇਆ, ਤੇ ਨਾ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ। ਤੇ ਜਾਂਚ ਫਿਰ ਕਿਹੜੀ ਰਹਿ ਗਈ? ਹਾਂ, ਗੈਰ ਕਾਨੂੰਨੀ ਹਿਰਾਸਤ ਵਾਲੀ ਗੱਲ ਜ਼ਰੂਰ ਕਰਦੇ ਆ, ਹਾਂਜੀ, ਇਹ ਫਾਲਸੀਫਿਕੇਸ਼ਨ ਆਫ ਰਿਕਾਰਡ ਦੀ ਗੱਲ ਜ਼ਰੂਰ ਕਰਦੇ ਆ, ਝੂਠੇ ਕੇਸ ਦੀ ਗੱਲ ਕਰਦੇ ਆ। ਇਹ ਗੈਰ ਕਾਨੂੰਨੀ ਹਿਰਾਸਤ, ਝੂਠੇ ਕੇਸ, ਜਿਹਨਾਂ ਤੇ ਭਾਈ ਗੁਰਦੇਵ ਸਿੰਘ ਕੌਂਕੇ ਅੱਗੇ ਵੀ ਜਾਂਦੇ ਰਹੇ, ਅੱਗੇ ਕਿਹੜੇ ਉਹ ਗੈਰ ਕਾਨੂੰਨੀ ਹਿਰਾਸਤ 'ਚ ਨਹੀਂ ਰਹੇ ਸੀ। ਮੈਂ ਹੀ ਨਹੀਂ, ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਜਿਹੜੇ ਵਾਰ-ਵਾਰ ਘਰਾਂ ਤੋਂ ਚੁੱਕੇ ਜਾਂਦੇ ਸੀ, ਗੈਰ ਕਾਨੂੰਨੀ ਹਿਰਾਸਤਾਂ 'ਚ ਰੱਖੇ ਜਾਂਦੇ ਸੀਗੇ, ਤਸ਼ੱਦਦ ਕੀਤੇ ਜਾਂਦੇ ਸੀ, ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਭੇਜ ਦਿੱਤੇ ਜਾਂਦੇ ਸੀ, ਤੇ ਜੇਲ੍ਹਾਂ ਦੇ ਬਾਹਰੋਂ ਫਿਰ ਚੱਕ ਲਏ ਜਾਂਦੇ ਸੀ, ਫਿਰ ਗੈਰ ਕਾਨੂੰਨੀ ਹਿਰਾਸਤ 'ਚ ਰੱਖ ਕੇ ਕੁਝ ਦਿਨ ਬਾਅਦ ਫਿਰ ਜੇਲ੍ਹ ਭੇਜ ਦਿੱਤਾ ਜਾਂਦਾ ਸੀ। ਮੇਰੇ ਨਾਲ ਵਰਤਾਰਾ ਵਾਪਰਿਆ। ਇਹ ਤਾਂ ਉਹਨਾਂ ਦਿਨਾਂ ਦੀ ਆਮ ਗੱਲ ਸੀ, ਪਰ ਇੱਕ ਜਥੇਦਾਰ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਕੇ ਸ਼ਹੀਦ ਕਰਨ ਦੀ ਜਾਂਚ ਦਿੱਤੀ ਸੀ BP ਤਿਵਾੜੀ ਨੂੰ। BP ਤਿਵਾੜੀ ਤੇ ਜਾ ਕੇ ਸੁਵਰਨੇ ਕੋਟਨੇ ਵਾਲੀ ਲਾਈਨ 'ਚ ਖੜ ਗਿਆ ਕਿ ਕੋਈ ਤਸ਼ੱਦਦ ਹੀ ਨਹੀਂ ਹੋਇਆ, ਕੋਈ ਉਹਨਾਂ ਨੂੰ ਜਾਨੋਂ ਮਾਰਿਆ ਹੀ ਨਹੀਂ ਗਿਆ, ਤੇ ਤੁਸੀਂ BP ਤਿਵਾੜੀ ਨੂੰ ਰੱਬ ਬਣਾ ਕੇ ਰੱਖਤਾ ਹੈ। ਠੀਕ ਹੈ ਕਿ ਕੁਝ ਗੱਲਾਂ ਉਹਨੇ ਜ਼ਿਕਰ ਕੀਤਾ ਆ ਜਿਹੜੀਆਂ ਗੈਰ ਕਾਨੂੰਨੀ ਨੇ, ਉਹਦੇ ਵਿੱਚ ਵੀ ਉਹਨੇ ਇਕੱਲੇ ਗੁਰਮੀਤ ਸਿੰਘ ਨੂੰ ਦੋਸ਼ੀ ਠਹਿਰਾਇਆ। ਸੁਵਰਨੇ ਘੋੜ ਨੇ ਤੁਹਾਨੂੰ ਤਾਂ ਫਿਰ ਬਚਾ ਗਿਆ। ਇਹ ਰਿਪੋਰਟ ਜਿਹੜੀ ਆ ਲੰਬੇ ਸਮੇਂ ਤੋਂ ਜਨਤਕ ਹੈ, ਤੇ ਜਿਹੜੀ ਰਿਪੋਰਟ ਸਾਹਮਣੇ ਵੀ ਆਈ ਹੈ 2010 ਦੀ RTI ਰਿਪੋਰਟ ਦੀ ਹੈ, ਤੇ ਤੁਸੀਂ ਕਹਿੰਦੇ ਜੇ ਕਿ ਨੱਪ ਕੇ ਰੱਖ ਛੱਡੀ ਜੀ, ਜਨਤਕ ਕਿਉਂ ਨਹੀਂ ਕੀਤੀ ਜੀ? ਹਾਂਜੀ, ਇਹ ਤੇ ਜਨਤਕ ਹੈ। ਔਰ ਸਰਦਾਰ ਸਿਮਰਜੀਤ ਸਿੰਘ ਮਾਨ ਹਾਈ ਕੋਰਟ ਦੇ ਵਿੱਚ ਵੀ ਗਏ ਇਸ ਮੁਤਲਕ ਭਾਈ ਕੌਂਕੇ ਦੀ ਸ਼ਹੀਦੀ ਦੇ ਬਾਰੇ, ਪਟੀਸ਼ਨ ਪਾਈ, ਖਾਰਜ ਹੋ ਗਈ। ਹੁਣ ਤੁਸੀਂ ਦੱਸੋ, ਸਰਦਾਰ ਸਿਮਰਜੀਤ ਸਿੰਘ ਮਾਨ ਵਰਗੇ ਆਗੂ ਹਾਈ ਕੋਰਟ ਜਾਂਦੇ ਨੇ ਇਸ ਕੇਸ ਨੂੰ ਲੈ ਕੇ, ਉੱਥੇ ਪਟੀਸ਼ਨ ਖਾਰਜ ਹੋ ਜਾਂਦੀ ਹੈ, ਕੋਈ ਕਸਰ ਰਹੇਗੀ? ਇੱਕ ਦੱਸਿਆ ਜੇ ਕਾਲਕਾ ਸਾਹਿਬ ਤੋਂ ਜਿੰਨਾ ਤੁਸੀਂ ਲਾਣਾ ਬਾਣਾ ਪੰਥਕ ਹੈ, ਪੰਥਕ ਬਾਣਿਆਂ ਵਾਲੇ ਇਕੱਠੇ ਹੋਏ ਜੇ, ਆਪਣੇ ਆਪ ਨੂੰ ਪੰਥਕ ਕਹਿੰਦੇ ਜੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦਾ ਦਰਦ ਬਿਆਨ ਕੀਤਾ, ਭਾਈ ਰਾਜੋਆਣੇ ਦੇ ਫਾਂਸੀ ਦੀ ਗੱਲ ਕੀਤੀ। ਤੁਸੀਂ ਉਸ ਸ਼ੇਰ ਦੀ ਬੱਚੀ ਨੂੰ, ਪੰਥ ਦੀ ਧੀ ਨੂੰ ਸ਼ਾਬਾਸ਼ ਦਿੱਤੀ? ਨਹੀਂ ਦਿੱਤੀ, ਦੇ ਹੀ ਨਹੀਂ ਸਕਦੇ ਤੁਸੀਂ। ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸਵਾਲ ਕਰੂ, ਮੌਜੂਦਾ ਸਰਕਾਰ ਨੂੰ ਸਵਾਲ ਕਰੂ, ਤੁਸੀਂ ਉਹਦਾ ਚੰਗਾ ਸੋਚ ਹੀ ਨਹੀਂ ਸਕਦੇ। ਫਿਰ ਜਿਹਨੂੰ ਤੁਸੀਂ ਮੋਢਿਆਂ ਤੇ ਚੱਕੀ ਫਿਰਦੇ ਜੇ, ਤੇ ਜਾਂ ਜਿਹੜਾ ਤੁਹਾਨੂੰ ਗੋਦੀ 'ਚ ਬਿਠਾਈ ਫਿਰਦਾ ਅਮਿਤ ਸ਼ਾਹ, ਉਹਨੇ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਬਿਆਨ ਦਾ ਜਿਸ ਤਰੀਕੇ ਨਾਲ ਵਿਰੋਧ ਕੀਤਾ, ਜਿਸ ਭਾਸ਼ਾ 'ਚ ਉਹਨੇ ਜਵਾਬ ਦਿੱਤਾ, ਹਾਂਜੀ, ਮੈਨੂੰ ਤਾਂ ਚੁਭਿਆ, ਕਈ ਹੋਰਾਂ ਨੂੰ ਚੁਭਿਆ ਹੋਊਗਾ। ਤੇ ਕਾਲਕਾ ਜੀ, ਅਮਿਤ ਸ਼ਾਹ ਦਾ ਉਹ ਬਿਆਨ
ਕੱਲਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੈਲੰਜ ਨਹੀਂ ਸੀ, ਪੰਥ ਦੀ ਧੀ ਦਾ ਨਰਾਦਰ ਨਹੀਂ ਸੀ, ਸਮੁੱਚੀ ਕੌਮ ਦਾ ਨਰਾਦਰ ਸੀ, ਬੰਦੀ ਸਿੰਘਾਂ ਦਾ ਨਰਾਦਰ ਸੀ। ਅਮਿਤ ਸ਼ਾਹ ਦੇ ਭਾਸ਼ਣ ਦੇ ਵਿੱਚੋਂ, ਬਿਆਨ ਦੇ ਵਿੱਚੋਂ, ਸ਼ਬਦਾਂ ਚੋਂ ਸਿੱਖ ਕੌਮ ਨੂੰ ਵੰਗਾਰ ਨਜ਼ਰ ਆਉਂਦੀ ਸੀ, ਅਣਖ ਨੂੰ ਵੰਗਾਰਿਆ ਗਿਆ ਸੀ। ਤੁਸੀਂ ਬੋਲੇ, ਤੁਸੀਂ ਬੋਲ ਹੀ ਨਹੀਂ ਸਕਦੇ, ਕੋਈ ਨਹੀਂ ਬੋਲਿਆ, ਕੋਈ ਪੰਥਕ ਨਹੀਂ ਬੋਲਿਆ ਸਿਵਾਏ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ। ਔਰ ਮਾਣ ਵੀ ਉਹਨਾਂ ਤੇ ਹੈ। ਉਹਨਾਂ ਨੇ ਜਿਸ ਲਹਿਜੇ ਨਾਲ ਜਵਾਬ ਦਿੱਤਾ, ਦੇਣਾ ਵੀ ਚਾਹੀਦਾ ਸੀ ਅਮਿਤ ਸ਼ਾਹ ਨੂੰ, ਪਰ ਫਿਰ ਜਵਾਬ ਕਿਹਨੇ ਦਿੱਤਾ? ਜਿਹੜਾ 28 ਸਾਲ ਤੋਂ ਜੇਲ੍ਹ 'ਚ ਬੰਦ ਹੈ, 17 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤਾ ਆ, ਉਹਨੇ ਕਿਹਾ ਅਮਿਤ ਸ਼ਾਹ, ਗੁਰੂ ਦਾ ਸਿੱਖ ਤੈਥੋਂ ਰਹਿਮ ਨਹੀਂ ਮੰਗਦਾ, ਤੈਥੋਂ ਮੰਗਿਆ ਕਿਨੇ ਹੈ? ਤੈਥੋਂ ਭੀਖ ਕਿਨੇ ਮੰਗੀ ਹੈ? ਤੇ ਜੋ ਸ਼ਬਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਇਤਿਹਾਸਕ ਪੱਤਰ ਵਿੱਚ ਲਿਖੇ, ਤੁਸੀਂ ਤਾਂ ਉਹਦੀ ਵੀ ਸ਼ਲਾਘਾ ਨਹੀਂ ਕੀਤੀ। ਤੁਸੀਂ ਤਾਂ ਇਹ ਵੀ ਨਹੀਂ ਕਿਹਾ ਕਿ ਭਾਈ ਰਾਜੋਆਣਾ ਦਾ ਇਹ ਇਤਿਹਾਸਕ ਪੱਤਰ ਹੈ ਜਿਹਨੇ ਸਮੇਂ ਦੀ ਹਾਕਮ ਸਰਕਾਰ ਨੂੰ ਤੇ ਰੱਬ ਬਣ ਕੇ ਬੈਠੇ ਅਮਿਤ ਸ਼ਾਹ ਨੂੰ ਜਿਹੜਾ ਆ ਠੋਕ ਕੇ ਜਵਾਬ ਦਿੱਤਾ, ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਇਆਂ ਜ਼ਫਰਨਾਮੇ ਦੀ ਤਰਜ਼ ਤੇ ਜਿਹੜਾ ਆ ਅੱਜ ਦੇ ਹਾਕਮ ਨੂੰ ਫਾਂਸੀ ਦੇ ਤਖਤੇ ਤੇ ਕਰਕੇ ਜਵਾਬ ਦਿੱਤਾ। ਤੁਸੀਂ ਤੇ ਉਹਦੇ ਬਾਰੇ ਨਹੀਂ ਬੋਲੇ, ਤੁਸੀਂ ਤੇ ਬੋਲੇ ਹੀ। ਔਰ ਪਤਾ ਨਹੀਂ ਕਿਹਨੂੰ ਕਿਹਨੂੰ ਤੁਸੀਂ ਸਨਮਾਨਿਤ ਕਰੀ ਜਾਂਦੇ। ਬਲਵੰਤ ਸਿੰਘ ਗੋਪਾਲਾ ਜਾਣਦੇ ਜਿਹਨੂੰ, ਪਤਾ ਨਹੀਂ ਕਿੱਥੋਂ ਪੰਥ ਲੱਭ ਕੇ ਲਿਆਉਂਦੇ ਜੇ। ਇੱਕ ਬੰਨੇ ਕਹੀ ਜਾਂਦੇ ਆ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜਿੰਦਾਬਾਦ, ਤੇ ਦੂਜੇ ਬੰਨੇ ਕਹਿੰਦੇ ਕਿ ਇੰਦਰਾ ਗਾਂਧੀ ਵੀ ਜਿੰਦਾਬਾਦ, ਤੇ ਤੁਹਾਡੇ ਵਾਸਤੇ ਉਹ ਸਨਮਾਨਯੋਗ ਨੇ, ਤੁਸੀਂ ਉਹਨਾਂ ਦੇ ਸਨਮਾਨਿਤ ਕਰਦੇ ਜੀ। ਉਹ ਕਾਂਗਰਸੀ ਸਰਪੰਚ ਹੈ ਮੌਜੂਦਾ, ਕਾਂਗਰਸ ਵਾਸਤੇ ਵੋਟਾਂ ਮੰਗਦਾ ਰਿਹਾ, ਕਾਂਗਰਸ ਦੀਆਂ ਰੈਲੀਆਂ 'ਚ ਜਾਂਦਾ ਰਿਹਾ, ਕਾਂਗਰਸ ਦੇ ਇਕੱਠਾਂ 'ਚ ਜਾਂਦਾ ਰਿਹਾ। ਜੇ ਤੁਹਾਨੂੰ ਚਾਹੀਦੀਆਂ ਹੋਣਗੀਆਂ ਮੈਂ ਵੀਡੀਓ ਭੇਜ ਦੂੰਗਾ, ਮੈਨੂੰ ਦੱਸ ਦੇ। ਦੂਜਾ ਤੁਸੀਂ ਪਤਾ ਨਹੀਂ ਕਿਹੜਾ ਪੰਥ 'ਚ ਕੀ ਫਿਰਦੇ, ਸਤਨਾਮ ਸਿੰਘ ਮਨਾਵਾ ਕੱਟੜ ਕਾਂਗਰਸੀ ਰਿਹਾ। 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੇਰੇ ਹਲਕੇ 'ਚ ਰੈਲੀ ਹੋਈ, ਉੱਥੇ ਸਟੇਟ ਸੈਕਟਰੀ ਕਾਂਗਰਸ ਦੀ ਰੈਲੀ ਦਾ, ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਦਾ ਸਤਨਾਮ ਸਿੰਘ ਮਨਾਵਾ ਸੀ। ਹਾਂ, ਪੰਥ ਨੂੰ ਗੁੰਮਰਾਹ ਕਰਨ ਵਾਸਤੇ, ਅਕਾਲੀ ਦਲ ਉੱਤੇ ਹਮਲਾ ਬੋਲਣ ਵਾਸਤੇ ਸਤਨਾਮ ਸਿੰਘ ਮਨਾਵਾ ਵਰਗੇ ਜ਼ਰੂਰ ਅੱਗੇ ਆਉਂਦੇ ਆ, ਪਰ ਮੇਰਾ ਸਤਨਾਮ ਸਿੰਘ ਮਨਾਵਾ ਨੂੰ ਤੇ ਕਾਲਕਾ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਨੂੰ ਸਵਾਲ ਹੈ ਕਿ 2018 ਦੇ ਵਿੱਚ ਬਰਗਾੜੀ ਮੋਰਚੇ ਤੋਂ ਬਾਅਦ ਸਤਨਾਮ ਸਿੰਘ ਮਨਾਵੇ ਦਾ ਇੱਕ ਬੱਚਾ, ਛੋਟਾ ਲੜਕਾ ਨਵਦੀਪ ਸਿੰਘ, ਪੰਜਾਬ ਪੁਲਿਸ 'ਚ ਭਰਤੀ ਹੁੰਦਾ ਹੈ ਸਪੈਸ਼ਲ ਕੈਟਾਗਰੀ 'ਚ। ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਸਪੈਸ਼ਲ ਕੈਟਾਗਰੀ 'ਚ ਭਰਤੀ ਕਰਦੀ ਹੈ, ਤੇ ਕੈਟਾਗਰੀ ਪਤਾ ਕਿਹੜੀ ਸੀ? ਪੁਲਿਸ ਦਾ ਸਹਿਯੋਗੀ ਪਰਿਵਾਰ। ਇਹ ਤਾਂ ਪੁਲਿਸ ਦੀ ਭਾਸ਼ਾ ਹੈ। ਜੇ ਪੰਥਕ ਭਾਸ਼ਾ ਵਿੱਚ ਕਹਿਣਾ ਹੋਵੇ ਕਿ ਪੁਲਿਸ ਦਾ ਟਾਊਟ ਪਰਿਵਾਰ, ਉਸ ਪੁਲਿਸ ਦੇ ਟਾਊਟ ਪਰਿਵਾਰ ਦੀ ਕੈਟਾਗਰੀ ਦੇ ਵਿੱਚ 2018 ਦੇ ਵਿੱਚ ਸਤਨਾਮ ਸਿੰਘ ਮਨਾਵੇ ਦੇ ਬੇਟੇ ਨੂੰ, ਨਵਦੀਪ ਸਿੰਘ ਨੂੰ, ਜਿਹਨੂੰ ਨਰਾਇਣ ਵੀ ਕਹਿੰਦੇ ਆ, ਉਹਨੂੰ ਪੁਲਿਸ 'ਚ ਭਰਤੀ ਕੀਤਾ ਗਿਆ, ਤੇ 2018 'ਚ ਕਾਂਗਰਸ ਦਾ ਸਰਪੰਚ ਬਣਿਆ। ਤੇ ਤੁਹਾਡੇ ਵਾਸਤੇ ਸਨਮਾਨਤਾ ਹੈ, ਤੁਹਾਡੇ ਵਾਸਤੇ ਪੰਥਕ ਨੇ, ਤੁਹਾਡੇ ਵਾਸਤੇ ਕਾਂਗਰਸੀ ਪੰਥਕ ਨੇ। ਤੁਹਾਡੇ ਵਾਸਤੇ ਕੋਈ ਚਵਲ ਜਿਹਾ ਜਿਹੜਾ ਨਸ਼ਾ ਕਰਦਾ ਆ, ਨਸ਼ੇ ਦੇ ਕਾਰੋਬਾਰ 'ਚ ਫੜਿਆ ਗਿਆ, ਨਸ਼ੇ ਦੇ ਕਾਰੋਬਾਰ 'ਚ ਸਸਪੈਂਡ ਹੋਇਆ, ਉਹ ਪਤਾ ਨਹੀਂ ਆਪਣੇ ਆਪ ਨੂੰ ਥਾਣੇਦਾਰ ਕਹਿੰਦਾ, ਐਸਐਚਓ ਕਹਿੰਦਾ ਕਿ ਏਐਸਆਈ ਹੈ, ਉਹ ਸਤਪਾਲ ਪਤਾ ਨਹੀਂ ਕਿਹੜੀ ਝੂਠ ਆ, ਚੱਕ ਕੇ ਤੁਸੀਂ ਉਹਨੂੰ ਸਨਮਾਨਿਤ ਕਰਨ ਲੈ ਚੱਕੀ ਫਿਰਦੇ ਜੇ। ਜਿਹੜੇ ਪੰਥ ਦੇ ਵਿਰੋਧੀਆਂ ਦੀ ਬੁੱਕ 'ਚ ਬੈਠੇ ਹੈ, ਜਿਹੜੇ ਹਮੇਸ਼ਾ ਹੀ ਸੱਪ ਬਣ ਕੇ ਪੰਥ ਨੂੰ ਡੰਗਦੇ ਹੈ, ਪੰਥ ਦੇ ਲਿਬਾਸ 'ਚ, ਤੁਸੀਂ ਕਹਿੰਦੇ ਜੋ ਸਨਮਾਨਯੋਗ ਨੇ। ਇਸ ਕਰਕੇ ਸੱਚ ਨੂੰ ਸਮਝੋ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਗੱਲ ਕਰਦਾ ਹੈ, ਤੇ ਇਸੇ ਕਰਕੇ ਹੀ ਭਾਈ ਗੁਰਦੇਵ ਸਿੰਘ ਕੌਂਕੇ, ਸਾਡੇ ਸ਼ਹੀਦ ਜਥੇਦਾਰ ਦਾ ਪਰਿਵਾਰ ਅੱਜ ਵੀ ਅਕਾਲੀ ਦਲ ਦੇ ਨਾਲ ਹੈ, ਕੱਲ ਵੀ ਅਕਾਲੀ ਦਲ ਦੇ ਨਾਲ ਸੀ, ਡਟ ਕੇ ਅਕਾਲੀ ਦਲ ਦੇ ਨਾਲ ਖੜੋਤਾ ਹੈ।
ਉੱਪਰੋਂ ਵਾਰਤੇ ਅਕਾਲੀ ਦਲ ਦੇ ਨਾਲ ਆ, ਤੇ ਤੁਸੀਂ ਪਤਾ ਨਹੀਂ ਕਿੱਥੋਂ ਸਵਾਲ ਖੜੇ ਕਰਨ ਆਏ ਆਗੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਅਜਾਇਬ ਘਰ 'ਚ ਫੋਟੋ ਲਾਈ, ਲੱਗੀ ਹੈ ਸ਼ਹੀਦ ਜਥੇਦਾਰ ਦੀ। ਇਹਨਾਂ ਤੇ ਫੋਟੋ ਲਾਈ ਤੇ ਤੁਹਾਡੇ ਵਿੱਚ ਕੱਲ ਉਹ ਸੱਜਣ ਬੈਠੇ ਸੀ ਜਿਹੜੇ ਫੋਟੋ ਲਾਉਣ ਦਾ ਵਿਰੋਧ ਕਰਦੇ ਸੀ ਕਿ ਨਹੀਂ ਲੱਗਣੀ ਚਾਹੀਦੀ। ਪਰਿਵਾਰ ਨੂੰ ਕਿਤੇ ਪੁੱਛ ਕੇ ਕੱਲਿਆਂ ਵੇਖਿਆ ਜੇ, ਆੜੇ ਤੁਹਾਡੇ ਸੱਜੇ ਖੱਬੇ ਬੈਠੇ ਸੀ ਜਿਹੜੇ ਪੰਥਕ ਹੋਣ ਦਾ ਦਾਅਵਾ ਕਰਦੇ ਆ। ਮੈਂ ਵੀ ਬੜਾ ਸਤਿਕਾਰ ਕਰਦਾ ਸੀ, ਕਰਦਾ ਵੀ ਕਰਦੇ ਵੀ ਰਹਿਣਾ ਹੈ। ਉਹਦੇ ਕੁਝ ਕਾਰਨ ਹੋ ਸਕਦੇ ਆ, ਪਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਫੋਟੋ ਲਾਉਣ ਦਾ ਤੁਸੀਂ ਵਿਰੋਧ ਕਿਉਂ ਕੀਤਾ ਸੀ, ਇਹ ਵੀ ਦੱਸਦੇ ਜੇ ਮੈਂ ਨਾਂ ਨਹੀਂ ਲੈਣਾ। ਇਸ ਕਰਕੇ ਪੰਥ ਰਤਨ ਉਹਨਾਂ ਨੂੰ ਮਿਲਦਾ ਜਿਹੜੇ ਪੰਥ ਕਾਜ ਵਾਸਤੇ ਲੜਦੇ ਹੈ, ਜਿਨ੍ਹਾਂ ਨੇ ਪੰਥ ਦੀ ਖਾਤਰ, ਪੰਜਾਬ ਦੀ ਖਾਤਰ, ਕੌਮ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਲੰਬਾ ਸਮਾਂ ਜੇਲ੍ਹਾਂ ਕੱਟੀਆਂ ਨੇ, ਕੁਰਬਾਨੀਆਂ ਦਿੱਤੀਆਂ ਨੇ। ਪੰਥ ਦੇ ਬਿਹਤਰੀ ਵਾਸਤੇ ਕੋਈ ਯਾਦਗਾਰਾਂ ਬਣਾਈਆਂ ਨੇ, ਕੋਈ ਵੱਡੇ ਕਾਰਜ ਕੀਤੇ ਨੇ, ਉਹਨਾਂ ਨੂੰ ਮਿਲਦੇ ਆ। ਅਮਿਤ ਸ਼ਾਹ ਦੀ ਬੂਕਰ 'ਚ ਬਹਿਣ ਵਾਲਿਆਂ ਨੂੰ ਜਾਂ ਕਾਂਗਰਸ ਨੂੰ ਬਚਾਉਣ ਵਾਲਿਆਂ ਨੂੰ ਨਹੀਂ ਮਿਲਦੇ। ਇਸ ਕਰਕੇ ਸ਼ਰਮ ਕਰੋ।